Viewers, welcome back in our program. And ਡਾਕਟਰ ਸਾਹਿਬ ਸਾਡਾ ਸਵਾਲ ਹੈ ਇੰਡੀਅਨ ਓਵਰਸੀਜ਼ ਕਾਂਗਰਸ ਨੇ ਕੁਝ ਬਾਹਰਲੀਆਂ ਸਿੱਖ ਜਥੇਬੰਦੀਆਂ ਨੂੰ ਖਾਲਿਸਤਾਨ ਦੇ ਮੁੱਦੇ ਤੇ ਰਾਉਂਡ ਟੇਬਲ ਕਾਨਫਰੰਸ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਵਿੱਚ ਤੁਹਾਡੀ ਜਥੇਬੰਦੀ ਖਾਲਿਸਤਾਨ ਅਫੇਅਰਸ ਸੈਂਟਰ ਵੀ ਸ਼ਾਮਲ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਬੜਾ ਹੀ ਦਿਲਚਸਪ ਖਬਰ ਹੈ ਜੀ ਔਰ ਅਸਲ 'ਚ ਇਹ ਕੱਲ੍ਹ ਹੀ ਮੈਨੂੰ ਫਾਰਵਰਡ ਕੀਤੀ ਉੱਥੋਂ ਬ੍ਰਿਟਿਸ਼ ਕੋਲੰਬੀਆ ਤੋਂ ਕਿਸੇ ਨੇ ਜੀ ਔਰ ਉੱਥੇ ਮੀਡੀਆ ਦੇ ਵਿੱਚ ਲੱਗੀ ਹੈ। ਉਹਦੀ ਹੈਡਲਾਈਨ ਹੈ ਖਾਲਿਸਤਾਨ ਸਪੋਰਟ ਇਨ USA ਐਂਡ ਕੈਨੇਡਾ, ਇੰਡੀਅਨ ਓਵਰਸੀਜ਼ ਕਾਂਗਰਸ ਇਨਵਾਈਟਸ ਫਾਰ ਟਾਕਸ। ਜੀ ਔਰ ਖਬਰ ਦਾ ਵੇਰਵਾ ਇਹ ਹੈ ਕਿ ਇੰਡੀਅਨ ਓਵਰਸੀਜ਼ ਕਾਂਗਰਸ ਜਿਹੜੀ ਕਿ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਦੀ ਬਾਹਰਲੀ ਸ਼ਾਖਾ ਹੈ, ਇੰਗਲੈਂਡ ਦੇ ਵਿੱਚ ਵੀ ਬੜੀ ਪਾਵਰਫੁਲ ਹੈ। ਜੀ ਇੱਥੇ ਇਸ ਦੇ ਪ੍ਰੈਜ਼ੀਡੈਂਟ ਵਿਕਰਮ ਬਾਜਵਾ ਨੇ ਔਰ ਜਨਰਲ ਸੈਕਟਰੀ ਸੁਨੀਲ ਮਲਹੋਤਰਾ ਨੇ। ਜੀ ਉਹਨਾਂ ਨੇ ਜਿਹੜਾ ਇਹ ਖਬਰ ਛਪਵਾਈ ਹੈ ਜਾਂ ਉਹਨਾਂ ਦੀ ਪ੍ਰੈਸ ਰਿਲੀਜ਼ ਹੈ, ਬ੍ਰੈਕਟ ਲਿਖਿਆ ਹੋਇਆ ਪ੍ਰੈਸ ਰਿਲੀਜ਼, ਡੇਟ ਲਾਈਨ ਵੈਨਕੂਵਰ ਹੈ ਜੀ ਔਰ ਜਿਹਨੇ ਲਿਖੀ ਹੈ ਚੈਰਲ ਰੋਬਿਨਸਨ ਹੈ, ਜਿਸ ਕੋਰਸਪੋਂਡੈਂਟ ਨੇ ਸਟੋਰੀ ਕੀਤੀ ਹੈ। ਜੀ ਕਿਉਂਕਿ ਬੜੀ ਅਹਿਮ ਗੱਲ ਹੈ, ਅਹਿਮ ਇਸ ਲਈ ਕਿ ਸਰਕਾਰੀ ਸਰਕਲਸ ਕੀ ਚੱਲ ਰਿਹਾ ਹੈ ਜਾਂ ਉਹਨਾਂ ਦੀ ਇਸ ਪੀਰੀਅਡ ਦੇ ਵਿੱਚ ਕੀ ਕੰਪਲਸ਼ਨ ਹੈ ਜੀ ਕਿ ਉਹਨਾਂ ਦੀ ਓਵਰਸੀਜ਼ ਬ੍ਰਾਂਚ ਸੱਦਾ ਦੇ ਰਹੀ ਹੈ। ਜੀ ਇਸ ਦੇ ਪਿੱਛੇ ਕੀ ਹੈ ਜਾਂ ਇਹਨਾਂ ਦੇ ਕੋਲ ਕਿਹੜੀ ਅਥਾਰਟੀ ਹੈ ਕਿ ਇਹਨਾਂ ਨੂੰ ਉਹਨਾਂ ਨੇ ਆਥੋਰਾਈਜ਼ ਕੀਤਾ। ਜੀ ਲੇਕਿਨ ਮੈਂ ਫੇਅਰ ਹੋਣ ਦੇ ਲਈ, ਤਾਂ ਕਿ ਕੱਲ੍ਹ ਨੂੰ ਇਹ ਨਾ ਲੱਗੇ ਕਿ ਵੀ ਅਸੀਂ ਟਵਿਸਟ ਕੀਤਾ ਕਿਸੇ ਗੱਲ ਨੂੰ, ਜੀ ਮੈਂ ਇਹ ਖਬਰ ਪੜ੍ਹਨਾ ਚਾਹਾਂਗਾ ਤਾਂ ਫਿਰ ਮੈਂ ਇਹਦੇ 'ਤੇ ਆਪਣੀ ਟਿੱਪਣੀ ਵੀ ਦਿਆਂਗਾ। ਜੀ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਔਨ ਹਿਜ਼ ਲਾਸਟ ਟ੍ਰਿਪ ਟੂ ਇੰਡੀਆ assured the Indian government no terror activity will be allowed from the Canadian soil, especially from anti-India lobby and organizations with the belief of creating a territory within the borders of Punjab, India. Indian Overseas Congress has always opposed such NRI organizations, individuals, but wish to take a fresh approach to the mindset and thoughts of Khalistan supporters. Indian Overseas Congress in the summer meeting in Vancouver, British Columbia was advised by their lawyer. ਹੁਣ ਇਹ ਕਹਿ ਰਹੇ ਨੇ ਜੀ ਵਕੀਲ ਨੇ ਸਾਨੂੰ ਇਹ ਸਲਾਹ ਦਿੱਤੀ, ਹੀਡੀ ਵੌਗਨ, to invite such organizations and individuals for a roundtable discussion to support the integrity of India and Punjab. ਹੁਣ ਇਹਨਾਂ ਦੀ ਤੁਸੀਂ ਇਹਨੂੰ ਕੀ ਕਹੋਗੇ, ਸ਼ਬਦ ਬੇਈਮਾਨ ਕਹੋਗੇ ਜਾਂ ਜ਼ਿਆਦਾ ਚਪਲਤਾ ਦਿਖਾ ਰਹੇ ਨੇ ਕਿ ਜੀ ਗੱਲਬਾਤ ਉਹਨਾਂ ਨੇ ਖਾਲਿਸਤਾਨੀ ਆਰਗੇਨਾਈਜੇਸ਼ਨਸ ਨਾਲ ਕਰਨੀ ਹੈ ਇਸ ਲਈ ਕਿ ਇੰਡੀਆ ਦੀ ਜਿਹੜੀ ਇੰਟੈਗਰਿਟੀ ਹੈ ਉਹਨੂੰ ਕਿਵੇਂ ਮਜ਼ਬੂਤ ਕੀਤਾ ਜਾਏ। ਇੰਟੈਗਰਿਟੀ ਆਫ ਇੰਡੀਆ, to support the integrity of India and Punjab, IOC President Vikram Bajwa agrees to hold these talks since the freedom of right of speech cannot be violated in Canada or United States, and if we sitting at a round table with Khalistanis can improve the political thoughts which promote goodwill and integrity of India, we are most willing to hold such a conference. ਹੁਣ ਇਹ ਚਲਾਕੀਆਂ ਮਾਰ ਰਿਹਾ ਹੈ ਕਿ ਜੀ ਇੰਟੈਗਰਿਟੀ ਤੇ ਹੁਣ ਦੀ ਅਗਲੀ ਗੱਲ ਮੋਰ, ਜਨਰਲ ਸੈਕਟਰੀ ਸੁਨੀਲ ਮਲਹੋਤਰਾ ਸੈਂਡਸ ਐਨ ਓਪਨ ਇਨਵੀਟੇਸ਼ਨ ਟੂ ਖਾਲਿਸਤਾਨ ਅਫੇਅਰ ਸੈਂਟਰ, ਦਸ਼ਮੇਸ਼ ਦਰਬਾਰ, ਇਹ ਸਰੀ ਗੁਰਦੁਆਰਾ ਸਾਹਿਬ ਹੈ, ਸਿੱਖਸ ਫਾਰ ਜਸਟਿਸ, ਵਰਲਡ ਸਿੱਖ ਕੌਂਸਲ, ਕੈਨੇਡੀਅਨ ਸਿੱਖ ਕੌਂਸਲ, to agree to Indian Overseas Congress invitation, and then a date and time can be arranged for the meeting to be held in Seattle, Washington, USA. All Khalistan supporters can call, number ਦਿੱਤੇ ਨੇ. It is high time somebody talk openly about our thoughts, this. ਅੱਗੇ ਦੋ ਲਾਈਨਾਂ ਹੋਰ ਨੇ ਜੀ। ਹੁਣ ਪਹਿਲੀ ਗੱਲ ਜਿਵੇਂ ਮੈਂ ਇਹ ਕਹਿ ਕੇ ਹੀ ਹਟਿਆ ਕਿ ਇਹ ਇੰਡੀਅਨ ਓਵਰਸੀਜ਼ ਕਾਂਗਰਸ ਕਿਹਦੀ ਨੁਮਾਇੰਦਗੀ ਕਰਦੇ ਨੇ ਜੀ। ਇਹਨਾਂ ਨੂੰ ਕਾਂਗਰਸ ਨੇ ਆਥੋਰਾਈਜ਼ ਕੀਤਾ। ਜੇ ਕਾਂਗਰਸ ਨੇ ਕੀਤਾ ਤੇ ਕਾਂਗਰਸ ਗਵਰਨਮੈਂਟ ਆਫ ਇੰਡੀਆ ਨੂੰ ਰਿਪਰੈਜ਼ੈਂਟ ਕਰਦੀ ਹੈ, ਸੋਨੀਆ ਗਾਂਧੀ ਨੇ ਕਿਹਾ ਇਹਨਾਂ ਨੂੰ ਜੀ। ਫਿਰ ਇਹ ਗੱਲ ਇੰਟੈਗਰਿਟੀ ਯੂਨਿਟੀ ਦੀ ਕਰ ਰਹੇ ਨੇ, ਇਨਵਾਈਟ ਖਾਲਿਸਤਾਨੀ ਆਰਗੇਨਾਈਜੇਸ਼ਨਸ ਨੂੰ ਕਰ ਰਹੇ ਨੇ। ਇਹ ਚੱਕਰ ਕੀ ਹੈ ਜੀ? ਕੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਇਹਨਾਂ ਨੇ ਨਾਗਿਆਂ ਨੂੰ ਫਸਾਇਆ ਹੋਇਆ 17 ਸਾਲ ਹੋ ਗਏ, ਉਹਨਾਂ ਵੀ ਡਾਇਸਪੋਰਾ ਨਾਲ ਗੱਲਬਾਤ ਕੀਤੀ, ਕੋਈ ਸੈਸ਼ਨ ਬੈਂਕਾਕ ਕਰ ਲਿਆ, ਕੋਈ ਇੱਧਰ ਕਰ ਲਿਆ, ਗੱਲ ਕਿਸੇ ਕੰਢੇ ਨਹੀਂ ਲਾਈ ਹੈ।
ਜੀ ਉਹ ਇਹ ਸਮਝਦੇ ਨੇ ਇਹ ਕਿ ਵੀ ਇਹ ਜਿਹੜੇ ਬਾਹਰਲੇ ਖਾਲਿਸਤਾਨੀ ਨੇ 20-25 ਸਾਲਾਂ ਦੇ ਇਸ ਤਜਰਬੇ ਤੋਂ ਬਾਅਦ ਅਜੇ ਵੀ ਇਹਨਾਂ ਨੇ ਉਹ ਬੇਟ ਲਾਈ ਆ ਔਰ ਉਹਦੇ ਚੋਂ ਫਸੇ ਤੁਰੇ ਆਉਣਗੇ। ਸੋ ਪਹਿਲਾਂ ਤਾਂ ਇਹ ਅਸੀਂ ਇਹ ਨਹੀਂ ਹੈ ਵੀ ਗੱਲਬਾਤ ਦੇ ਕੋਈ ਵੀ ਅਗੇਂਸਟ ਨਹੀਂ ਹੁੰਦਾ ਹੈ ਜੀ ਅਲਟੀਮੇਟਲੀ ਨੈਗੋਸ਼ੀਏਸ਼ਨ ਰੈਜ਼ੋਲੂਸ਼ਨ ਹੁੰਦਾ ਹੈ ਕਿਸੇ ਵੀ ਮਸਲੇ ਦਾ, ਪਰ ਪਹਿਲਾਂ ਕਮ ਆਊਟ ਕਲੀਨ ਕਿ ਬਈ ਤੁਸੀਂ ਕਿਹਦੀ ਨੁਮਾਇੰਦਗੀ ਕਰਦੇ ਹੋ, ਤੁਹਾਨੂੰ ਕਿਹਨੇ ਆਥੋਰਾਈਜ਼ ਕੀਤਾ ਜੀ ਦੈਨ ਕਮ ਆਊਟ ਓਪਨਲੀ ਵਿਦ ਦਾ ਏਜੰਡਾ। ਜੀ ਔਰ ਇੱਥੇ ਬੈਠਿਆਂ ਨੂੰ ਕੋਈ ਨਹੀਂ ਹੈਗਾ ਕਿ ਵੀ ਉਹ ਆਪਣੇ ਤੌਰ ਤੇ ਕੋਈ ਖਾਲਿਸਤਾਨ ਦੀ ਗੱਲ ਕਰਨ। ਦੈਨ ਦਾ ਹੋਲ ਆਫ ਦਾ ਸਿੱਖ ਕਮਿਊਨਿਟੀ, ਜੇ ਤੁਸੀਂ ਗਵਰਨਮੈਂਟ ਆਫ ਇੰਡੀਆ ਗੱਲ ਕਰਨਾ ਚਾਹੁੰਦੀ ਹੈ ਖਾਲਿਸਤਾਨ ਦੇ ਮੁੱਦੇ ਤੇ, ਉਹ ਸਿੱਖ ਨੇਸ਼ਨ ਨਾਲ ਗੱਲਬਾਤ ਹੈ, ਉਹਦੇ ਥੱਲੇ ਇੱਕ ਪ੍ਰੋਪਰ ਜਿਹੜੀ ਹੈ ਉਸ ਦਾ ਇੱਕ ਪ੍ਰੋਟੋਕੋਲ ਹੈ, ਜੀ ਉਸ ਦਾ ਇੱਕ ਏਜੰਡਾ ਤੈਅ ਕੀਤਾ ਜਾਏ ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੀ ਗੱਲਬਾਤ ਹੋਏਗੀ। ਇੰਟੈਗ੍ਰਿਟੀ ਕਿਹੜੀ ਹੈ ਇਹ? ਜੀ ਵੀ ਜੇ ਤੁਹਾਨੂੰ ਇੰਨਾ ਹੀ ਇੰਟੈਗ੍ਰਿਟੀ ਜ਼ੋਰ ਲਾ ਲਿਆ ਇਹਨਾਂ ਨੇ, ਹੁਣ ਇਹਨਾਂ ਨੇ ਇਹ ਦੇਖ ਲਿਆ ਹੈ ਕਿ ਡਾਇਸਪੋਰਾ ਸਿੱਖ ਮੂਵਮੈਂਟ ਸੈਕੰਡ ਜਨਰੇਸ਼ਨ ਨੇ ਝੰਡਾ ਚੁੱਕ ਲਿਆ ਜੀ ਜੀ ਤੇ ਜਦੋਂ ਤੁਸੀਂ ਭੰਬੜ ਭੂਸਾ ਪਾਣਾ ਹੈ, ਅੱਧੇ ਕਹਿਣ ਜੀ ਹਾਂ ਕਰਨੀ ਚਾਹੀਦੀ ਹੈ, ਜਿਹੜੇ ਜਾਣ ਉਹਨਾਂ ਨੂੰ ਅੱਧੇ ਕਹਿਣ ਜੀ ਇਹ ਗਦਾਰ ਨੇ, ਦੂਜੇ ਕਹਿਣ ਇਹ ਕਨਫਿਊਜ਼ਨ ਹੈ, ਕਹਿਣ ਜੀ ਦੇਖੋ ਅਸੀਂ ਤਾਂ ਖਾਲਿਸਤਾਨੀਆਂ ਨੂੰ ਕਿਹਾ ਗੱਲਬਾਤ ਲਈ ਆਓ, ਇਹ ਤਾਂ ਦੌੜ ਗਏ ਜੀ, ਇਹ ਤਾਂ ਬੰਦੂਕ ਦੀ ਜ਼ਬਾਨ 'ਚ ਯਕੀਨ ਰੱਖਦੇ ਨੇ ਜੀ, ਇਹ ਤਾਂ ਗੱਲਬਾਤ 'ਚ ਨਹੀਂ ਯਕੀਨ ਰੱਖਦੇ। ਸੋ ਇਹ ਇਮਾਨਦਾਰ ਐਫਰਟ ਨਹੀਂ ਹੈ ਜੀ। ਵਕੀਲ ਇਹਨਾਂ ਨੂੰ ਕਹਿ ਰਿਹਾ ਇਹਨਾਂ ਦਾ ਜੀ ਤੁਸੀਂ ਗੱਲਬਾਤ ਕਰੋ, ਤੁਸੀਂ ਅਮਰੀਕਾ ਕੈਨੇਡਾ 'ਚ ਰਹਿੰਦੇ ਹੋ, ਬੰਗਲਾਦੇਸ਼ 'ਚ ਰਹਿੰਦੇ ਹੋ, ਤੁਹਾਨੂੰ ਨਹੀਂ ਪਤਾ ਅਮਰੀਕਾ ਦੀ ਫਸਟ ਅਮੈਂਡਮੈਂਟ ਜਾਂ ਕੈਨੇਡਾ ਦਾ ਚਾਰਟਰ ਆਫ ਰਾਈਟਸ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਜਿਹੜਾ ਉਹ ਹੱਕ ਦਿੰਦਾ ਹੈ। ਤੁਸੀਂ ਸਟੀਫਨ ਹਾਰਪਰ ਨੂੰ ਤੁਹਾਡੀ ਗਵਰਨਮੈਂਟ ਇੰਡੀਆ ਦੀ ਉੱਥੇ ਕਹਿੰਦੀ ਹੈ ਬੰਗਲੌਰ ਗਏ ਨੂੰ ਜੀ ਉੱਥੇ ਖਾਲਿਸਤਾਨ ਦੀ ਆਵਾਜ਼ ਬੰਦ ਕਰਾਓ, ਉਹਨੇ ਕਿਹਾ ਜੀ ਤੁਸੀਂ ਇੱਥੇ ਕਰਾ ਸਕਦੇ ਹੋ, ਅਸੀਂ ਕੈਨੇਡਾ 'ਚ ਨਹੀਂ ਕਰਾ ਸਕਦੇ, ਚਾਰਟਰ ਆਫ ਰਾਈਟਸ ਹੈ। ਜੀ ਹੁਣ ਇਹਨਾਂ ਨੂੰ ਅਕਲ ਆਈ ਹੈ ਕਿ ਜੀ ਇਹਨਾਂ ਨੇ ਖਾਲਿਸਤਾਨੀਆਂ ਨਾਲ ਗੱਲ ਕਰਨੀ ਹੈ ਬੈਠ ਕੇ। ਸੋ ਅਸੀਂ ਅਗੇਨ ਪ੍ਰੋਪਰ ਗਵਰਨਮੈਂਟ ਆਫ ਇੰਡੀਆ ਓਪਨਲੀ ਟੂ ਦਾ ਹੋਲ ਆਫ ਦਾ ਸਿੱਖ ਨੇਸ਼ਨ ਔਰ ਖਾਸ ਤੌਰ ਤੇ ਜਿਹੜੀਆਂ ਪੰਜਾਬ ਦੇ ਵਿੱਚ ਸਟਰਗਲ ਕਰ ਰਹੀਆਂ ਜਥੇਬੰਦੀਆਂ ਨੇ ਉਹ ਰੀਅਲ ਰਿਪਰੈਜ਼ੈਂਟੇਟਿਵ ਨੇ। ਡਾਇਸਪੋਰਾ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਸੇਫ ਪੈਸੇਜ ਹੋਏ ਡਾਇਸਪੋਰਾ ਆਰਗੇਨਾਈਜੇਸ਼ਨਸ ਨੂੰ, ਸਰਟਨਲੀ ਓਪਨ ਟਾਕ, ਬਾਰਡਰ ਡਿਸਾਈਡ ਕਰ ਲਓ ਵੀ ਤੁਸੀਂ ਕਿੱਥੇ ਜਮਨਾ ਪਾਰ ਕਿਹੜੇ ਕੰਢੇ ਜਾਣਾ ਹੈ, ਸਾਡੀ ਕਿਹੜੀ ਟੈਰੀਟਰੀ ਹੈ। ਅਦਰਵਾਈਜ਼ ਇਹ ਜਿਹੜੀ ਇਸ ਕਿਸਮ ਦੀ ਇਹ ਗਿਮਿਕਰੀ ਹੈ ਇਹ ਐਕਸੈਪਟੇਬਲ ਨਹੀਂ ਹੈਗੀ ਸਾਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਤੁਸੀਂ ਸਾਨੂੰ ਦੱਸੋ ਅੱਜ ਦਾ ਥਾਟ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 6 ਨੂੰ ਚੁਣਿਆ ਜੀ। ਬਹੁਤ ਰਾਗੀ ਸਿੰਘ ਨੂੰ ਗਾਇਨ ਕਰਦੇ ਨੇ ਔਰ ਹਮੇਸ਼ਾ ਹੀ ਇਸ ਦੇ ਵਿੱਚ ਜਿਹੜੀ ਇੱਕ ਕਸ਼ਿਸ਼ ਹੈ ਜੀ ਉਹ ਉਹਨਾਂ ਦੀ ਹਾਲਾਂਕਿ ਹਰ ਰਚਨਾ ਦੇ ਵਿੱਚ ਹੈ, ਪਰ ਇਹ ਇੱਕ ਬੜਾ ਮੈਂ ਘੱਟੋ ਘੱਟ ਇਸ ਨੂੰ ਬਹੁਤ ਇੰਜੋਏ ਕੀਤਾ ਜਦੋਂ ਮੈਂ ਇਹਦਾ ਫਾਰਸੀ ਵਰਜ਼ਨ ਵੀ ਦੇਖ ਰਿਹਾ ਸੀ, ਪੰਜਾਬੀ ਵਰਜ਼ਨ ਵੀ ਦੇਖਿਆ ਜੀ। ਸੋ ਭਾਈ ਸਾਹਿਬ ਇਸ ਦੇ 8 ਸ਼ੇਅਰ ਨੇ, 2 ਲਾਈਨਰਸ। ਜੀ ਜੀ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ ਦੀਦਾਰ ਹਸਤ हर तरफ दीदार अमा दीदाए बीना कजास्त हर कुजा तूर अस्त हर सू शोलाए अनवार हस्त सिर अगर दारी बरो सर र बने बर पाए जां अगर दारी निसारश कुन अगर दुरकार हस्त दस्त गरदारी बरो दामाने जानारे बागीर सुए मैरो अगर पारा सर रफ्तार हस्त गोश गर शिकवा शिनवा बवद जज नामे हक है बिशनवद हर ज़बां गोया बवद हर दर सुखन हस्त ब्रह्मन मुश्ताक बुत जाहिद फिदाए खानगा हर कुजा जामे मोहब्बत दीदा अम सरशार हस्त बेअदब पारा मने मनसूर वश दर राह इश्क रह रवे ई राह रा अव्वल कदम बरदार हस्त हर चेदारी दर बसाते खुद न सारे यार कुन गर तुरा मानंद गोया तबा गौहर बाहर हस्त। और पंजाबी इस का अनुवाद प्रिंसिपल हरभजन सिंह जी का किया होया है जी। जेकर दिल ए दाना थीवे यार बगल विच भासे अख होवे जे वेखण वाली नूर दिसे हर पासे। ये उही है कि काहे रे
ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਿ ਬਾਹਰ ਕਿੱਥੇ ਲੱਭਦੇ? ਸੋ ਭਾਈ ਸਾਹਿਬ ਕਹਿੰਦੇ ਨੇ ਜੇਕਰ ਦਿਲ ਇਹ ਦਾਨਾ ਥੀਵੇ, ਦਿਲ ਜੇ ਸਿਆਣਾ ਹੋ ਜਾਏ, ਯਾਰ ਬਗਲ ਵਿੱਚ ਪਾਸੇ, ਰੱਬ ਤੁਹਾਡੇ ਕੋਲ ਹੈ, ਅੱਖ ਹੋਵੇ ਜੇ ਵੇਖਣ ਵਾਲੀ, ਨੂਰ ਦਿਸੇ ਹਰ ਪਾਸੇ। ਅੱਖ ਕਿੱਥੇ ਪਰ ਵੇਖਣ ਵਾਲੀ, ਦੀਦ ਜੋ ਹਰ ਥਾਂ ਦੇਖੇ, ਹਰ ਥਾਂ ਵਸੇ ਨੂਰ ਮਾਹੀ ਦਾ, ਹਰ ਥਾਂ ਤੂਰ ਜੋ ਪੇਖੇ। ਹੁਣ ਤੂਰ, ਇਹ ਕੋਹੇ ਤੂਰ ਪਹਾੜ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਮੂਸਾ, ਜਿਹਨੂੰ ਮੋਜ਼ਿਸ ਕਹਿੰਦੇ ਨੇ, ਉਹ ਉਸ ਪਹਾੜ 'ਤੇ ਜਾਂਦਾ ਸੀ ਜਿੱਥੇ ਰੱਬ ਦੇ ਨਾਲ ਉਹਦੀ ਸਿੱਧੀ ਗੱਲਬਾਤ ਹੁੰਦੀ ਸੀ। ਅਤੇ ਰੱਬ ਦੇ ਨੂਰ ਦਾ ਜਦੋਂ ਪ੍ਰਗਟਾ ਹੋਇਆ ਤੇ ਉਹ ਪਹਾੜ ਸੜ ਕੇ ਸੁਰਮਾ ਬਣ ਗਿਆ ਔਰ ਉਸ ਮੋਜ਼ਿਸ ਨੂੰ, ਮੂਸਾ ਨੂੰ ਰੱਬ ਦਾ ਇਲਹਾਮ ਹੋਇਆ। ਸੋ ਉਹ ਭਾਈ ਸਾਹਿਬ ਕਹਿੰਦੇ ਨੇ ਅੱਖ ਕਿੱਥੇ ਪਰ ਵੇਖਣ ਵਾਲੀ, ਸਾਡੀ ਅੱਖ ਹੀ ਨਹੀਂ ਜਿਹੜੀ ਉਸ ਰੱਬ ਨੂੰ ਦੇਖ ਸਕੇ ਜਿਹੜਾ ਸਾਡੀ ਬਗਲ ਦੇ ਵਿੱਚ ਹੈ। ਦੀਦ ਜੋ ਹਰ ਥਾਂ ਦੇਖੇ, ਹਰ ਥਾਂ ਵਸੇ ਨੂਰ ਮਾਹੀ ਦਾ, ਹਰ ਥਾਂ ਤੂਰ ਜੋ ਪੇਖੇ। ਕਿ ਹਰ ਥਾਂ ਉਹਨੂੰ ਕੋਹੇ ਤੂਰ ਨਜ਼ਰ ਆਏ, ਕਿ ਰੱਬ ਦਾ ਜਲਵਾ, ਰੱਬ ਦਾ ਨੂਰ ਨਜ਼ਰ ਆਏ। ਸਿਰ ਜੇ ਰਖਵਾ ਹੈ ਤਾਂ ਇਸ ਨੂੰ, ਸਿਰ ਜੇ ਰੱਖਣਾ ਹੈ, ਸਿਰ ਜੇ ਰੱਖਦਾ ਹੈ ਤਾਂ ਇਸ ਨੂੰ ਗੁਰੂ ਚਰਨਾਂ ਵਿੱਚ ਧਰ ਦੇ। ਸਿਰ ਜੇ ਰੱਖਦਾ ਹੈ ਤਾਂ ਇਸ ਨੂੰ ਗੁਰੂ ਚਰਨਾਂ ਵਿੱਚ ਧਰ ਦੇ। ਜਿੰਦ ਸੁਖੀ ਜੇ ਲੋਚੇ ਕਰਨਾ, ਸਦਕੇ ਉਸ ਤੋਂ ਕਰ ਦੇ। ਹੱਥ ਸਫਲ ਜੇ ਕਰਨਾ ਲੋੜੇ, ਫੜ ਲੈ ਉਸ ਦਾ ਪੱਲਾ। ਪੈਰਾਂ ਵਿੱਚ ਜੇ ਸ਼ਕਤੀ ਤੇਰੇ, ਪਾਓ ਉਸ ਦੇ ਵੱਲਾ। ਕੰਨ ਤੇਰੇ ਜੇ ਸੁਣਨੇ ਸਕਦੇ, ਸੁਣੀ ਸ਼ਬਦ ਨਾ ਦੂਜਾ। ਜੀਭ ਤੇਰੀ ਜੇ ਬੋਲਣ ਜਾਣੇ, ਹਰ ਗੱਲ ਰੱਬ ਦੀ ਪੂਜਾ। ਬ੍ਰਾਹਮਣ ਪੂਜੇ ਮੂਰਤ ਤਾਈਂ, ਖਾਨਗਾਹਾਂ ਨੂੰ ਮੁੱਲਾਂ। ਹਰ ਥਾਂ ਵੇਖ ਪ੍ਰੇਮ ਪਿਆਲਾ, ਮਸਤ ਹੋਵਾਂ ਲਾ ਬੁੱਲਾਂ। ਬਿਨ ਸਤਕਾਰੋਂ ਪੰਧ ਪ੍ਰਭੂ ਦੇ, ਪੈਰ ਕੋਈ ਜੇ ਪਾਵੇ। ਬੰਦਾ ਉਹ ਮਨਸੂਰ ਦੇ ਵਾਂਗੂ, ਸੂਲੀ ਤੇ ਚੜ ਜਾਵੇ। ਤੇ ਅਖੀਰਲੀਆਂ ਲਾਈਨਾਂ ਨੇ, ਗੋਇਆ ਵਾਂਗੂ ਮੁਖ ਤੇਰੇ ਚੋਂ, ਜੇ ਹਨ ਮੋਤੀ ਝੜਦੇ। ਤਨ ਮਨ ਧਨ ਤੂੰ ਸਭ ਕੁਛ ਆਪਣਾ, ਵਾਰੀ ਗੁਰੂ ਤੋਂ ਕਰਦੇ। ਸੋ ਉਹਨਾਂ ਨੇ ਹੱਥ, ਪੈਰ, ਜ਼ਬਾਨ, ਦਿਲ ਸਾਰਾ ਹੀ ਭਾਈ ਨੰਦ ਲਾਲ ਕਹਿੰਦੇ ਨੇ ਜੇ ਗੁਰੂ ਦੇ ਅਰਪਣ ਕਰ ਦਈਏ ਤੇ ਫਿਰ ਗੋਇਆ ਵਾਂਗੂ ਮੁਖ ਤੇਰੇ ਚੋਂ, ਜੇ ਹਨ ਮੋਤੀ ਝੜਦੇ। ਤਨ ਮਨ ਧਨ ਤੂੰ ਸਭ ਕੁਛ ਆਪਣਾ, ਵਾਰੀ ਗੁਰੂ ਤੋਂ ਕਰਦੇ। ਸੋ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਤੇ ਇਸ ਦੀ ਹੀ ਵਿਆਖਿਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਵਿਊਅਰਸ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਕੋਲ ਲੈਂਦੇ ਹਾਂ ਇੱਥੇ ਹੀ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।